ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਮੇਰੇ ਨਾਲ ਸ਼ਖਸੀਅਤਾਂ ਜੁੜੀਆਂ ਨੇ ਜੀ, ਜਿਨ੍ਹਾਂ ਨੇ ਬਹੁਤ ਹੀ ਸੋਹਣੀ ਫੀਚਰ ਫਿਲਮ ਬਣਾਈ ਹੈ, ਜਿਸ ਦਾ ਨਾਮ ਹੈ ਜਮਰੌਦ। ਕਈ ਮੁੰਡਿਆਂ ਦੇ ਕੇਸ ਰਿਜੈਕਟ ਹੋ ਗਏ ਬਾਪੂ, ਮੈਨੂੰ ਡਰ ਲੱਗਦਾ ਕਿ ਮੇਰਾ ਹੋ ਗਿਆ ਫਿਰ। ਇੱਥੇ ਹਾਲਾਤ ਬਹੁਤ ਖਰਾਬ ਨੇ, ਫਿਰ ਤੂੰ ਵੀ ਕੋਈ ਜੁਗਾੜ ਕਰ ਨਾ ਟਿਕੇ ਰਹਿਣ ਦਾ। ਝੰਡਾ ਚਲਾਓ ਮੇਰਾ ਪੁੱਤ ਜਮਰੌਦ ਦੇ ਕਿਲੇ ਤੇ। ਸੋ ਤੁਹਾਡੇ ਨਾਲ ਰੂਬਰੂ ਮੁਲਾਕਾਤ ਕਰਵਾਉਂਦੇ ਆ ਜੀ ਨਵਤੇਜ ਸੰਧੂ ਜੀ ਤੇ ਮੇਨ ਲੀਡ ਕਲਾਕਾਰ ਜਿਹੜੀ ਕੁੜੀ ਨੇ ਰੋਲ ਅਦਾ ਕੀਤਾ ਜੀ ਜੋਤ ਗਰੇਵਾਲ। ਕਰਦੇ ਆ ਜੀ ਉਹਨਾਂ ਨਾਲ ਮੁਲਾਕਾਤ ਤੇ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਇੰਡੋਜ਼ ਟੀਵੀ ਤੇ। ਥੈਂਕ ਯੂ ਹਰਜਿੰਦ ਜੀ, ਔਰ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਥੈਂਕਸ ਟੂ ਇੰਡੋਜ਼ ਟੀਵੀ ਔਰ ਹਰਜਿੰਦ ਜੀ ਤੁਹਾਨੂੰ ਕਿ ਤੁਹਾਡੇ ਥਰੂ, ਤੁਹਾਡੇ ਚੈਨਲ ਦੇ ਥਰੂ ਮੈਂ ਔਰ ਜੋਤ ਗਰੇਵਾਲ ਜੀ ਅੱਜ ਆਪਣੀ ਨਵੀਂ ਫੀਚਰ ਫਿਲਮ ਜਮਰੌਦ ਦੀ ਗੱਲ ਘਰ ਘਰ ਪਹੁੰਚਾ ਰਹੇ ਹਾਂ ਔਰ ਥੈਂਕ ਯੂ ਸੋ ਮਚ। ਨਵਤੇਜ ਸੰਧੂ ਜੀ, ਤੁਹਾਡੀਆਂ ਬਹੁਤ ਸਾਰੀਆਂ ਸ਼ਾਰਟ ਮੂਵੀਜ਼ ਦੇਖੀਆਂ ਨੇ, ਬੜੀਆਂ ਮਕਬੂਲ ਮੂਵੀਜ਼ ਨੇ, ਤੁਸੀਂ ਹਮੇਸ਼ਾ ਉਮਦਾ ਲਿਖਦੇ ਹੋ, ਚੰਗੀ ਕਲਮਕਾਰੀ ਹੈਗੀ ਹੈ ਜੀ। ਤੁਹਾਡੀ ਫੀਚਰ ਫਿਲਮ ਪਹਿਲੀ ਵਾਰ ਤੁਸੀਂ ਬਣਾਈ ਹੈ ਜਮਰੌਦ, ਸੋ ਇਹ ਕਨਸੈਪਟ ਤੁਹਾਡੇ ਦਿਮਾਗ 'ਚ ਕਿਸ ਤਰ੍ਹਾਂ ਆਇਆ? ਇਹ ਕਹਾਣੀ ਹੈ ਜੀ ਪੰਜਾਬ ਜੀ ਦੇ ਬਹੁਤ ਵੱਡੇ ਕਹਾਣੀਕਾਰ ਨੇ, ਬਹੁਤ ਵੱਡਾ ਨਾਮ ਵਰਿਆਮ ਸਿੰਘ ਸੰਧੂ ਜੀ ਦਾ, ਉਹਨਾਂ ਦੀ ਲਿਖੀ ਹੋਈ ਕਹਾਣੀ ਹੈ। ਮਿੰਨੀ ਨੋਵਲ ਕਹਿ ਸਕਦੇ ਹਾਂ, 80-90 ਪੇਜ ਦੀ ਕਹਾਣੀ ਸੀ। ਔਰ ਜਦੋਂ ਮੈਂ ਆਪਣੀ ਸ਼ਾਰਟ ਮੂਵੀਜ਼ ਤਕਰੀਬਨ 6-7 ਕਰ ਲਈਆਂ ਸੀ ਤਾਂ ਮੈਨੂੰ ਲੱਗਾ ਕਿ ਹੁਣ ਮੈਂ ਤਿਆਰ ਹਾਂ, ਮੈਂ ਫੀਚਰ ਫਿਲਮ ਵੀ ਕਰ ਸਕਦਾ। ਤਾਂ ਮੈਂ ਫਿਰ ਜਿਸ ਤਰ੍ਹਾਂ ਦਾ ਮੇਰਾ ਪਿਛਲਾ ਮੂਵੀਜ਼ ਦਾ ਰਿਕਾਰਡ ਹੈ, ਮੈਂ ਲਿਟਰੇਚਰ ਬੇਸਡ ਹੀ ਫਿਲਮ ਕਰਨਾ ਚਾਹੁੰਦਾ ਸੀ ਕਹਾਣੀ ਲੈ ਕੇ। ਤੇ ਜਦੋਂ ਮੈਂ ਲਿਟਰੇਚਰ ਪੜ੍ਹਨਾ ਸ਼ੁਰੂ ਕੀਤਾ ਕਿ ਜਿਸ ਤਰ੍ਹਾਂ ਦਾ ਮੈਨੂੰ ਪਸੰਦ ਨੇ ਕਹਾਣੀਆਂ, ਕਾਫੀ ਜ਼ਿਆਦਾ ਪੜ੍ਹੀਆਂ। ਪਰ ਜਦੋਂ ਮੈਂ ਜਮਰੌਦ ਪੜ੍ਹੀ ਤਾਂ ਮੇਰਾ ਨਾਲ ਦੀ ਨਾਲ ਡਨ ਹੋ ਗਿਆ ਕਿ ਠੀਕ ਹੈ, ਹੁਣ ਜਮਰੌਦ ਹੀ ਉਹ ਕਹਾਣੀ ਹੈ ਜਿਹਦੇ ਉੱਤੇ ਮੈਂ ਫੀਚਰ ਫਿਲਮ ਕਰਨੀ ਚਾਹੁੰਦਾ। ਲਾਈਕ ਮੇਰਾ ਡ੍ਰੀਮ ਪ੍ਰੋਜੈਕਟ, ਮੇਰਾ ਡੈਬਿਊ ਐਜ਼ ਅ ਫੀਚਰ ਫਿਲਮ ਡਾਇਰੈਕਟਰ। तो जमरौद पढ़ने के बाद मैं फिर टोटली सब कुछ छड़ दिता कि नहीं बस ये हुण फाइनल है। तो जमरौद कहानी फिर मैं वरियाम सिंह संधू होना की लिखी हुई जी। ਨਵਤੇਜ ਜੀ, ਅੱਜ ਕੱਲ੍ਹ ਮਿਆਰੀ ਮੂਵੀਜ਼ ਜਿਹੜੀਆਂ ਹੈਗੀਆਂ ਨੇ ਬੜੀਆਂ ਘੱਟ ਬਣਦੀਆਂ ਨੇ, ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਲੋਕ ਜ਼ਿਆਦਾਤਰ ਜਿਹੜੀਆਂ ਬੜੀਆਂ ਸਬਜੈਕਟ ਤੋਂ ਜਿਹੜੀਆਂ ਹਟ ਕੇ ਹੁੰਦੀਆਂ ਨੇ ਮੂਵੀਜ਼, ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਹੈ, ਜਾਂ ਹਾਸੋਹੀਣੀਆਂ ਹੁੰਦੀਆਂ ਨੇ ਜ਼ਿਆਦਾ, ਜਾਂ ਇਮੋਸ਼ਨਲ ਹੁੰਦੀਆਂ ਨੇ ਮੂਵੀਆਂ, ਉਹਨਾਂ ਦਾ ਕੋਈ ਜ਼ਿਆਦਾ ਜਿਹੜੀ ਹੈਗੇ ਤੱਥਾਂ ਦੇ ਆਧਾਰਿਤ ਮੂਵੀ ਨਹੀਂ ਬਣਦੀ, ਜਾਂ ਨੋਵਲ ਦੇ ਆਧਾਰਿਤ ਮੂਵੀ ਨਹੀਂ ਬਣਦੀ, ਸਿਰਫ ਇੱਕ ਕਾਲਪਨਿਕ ਕਹਾਣੀਆਂ ਲਿਖੀ ਜਾਂਦੀਆਂ ਨੇ। ਸੋ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਤੁਹਾਨੂੰ ਇੱਕ ਅਜਿਹੇ ਨਾਵਲਕਾਰ ਦੀ ਜਿਹੜੀ ਕਹਾਣੀ ਬਣਾਉਣੀ ਚਾਹੀਦੀ ਆ? ਕੀ ਤੁਹਾਡੇ ਦਿਮਾਗ ਦੇ ਵਿੱਚ ਜਾਂ ਦਿਲ ਦੇ ਵਿੱਚ ਅਜਿਹਾ ਕੋਈ ਕੰਪੀਟੀਸ਼ਨ ਨਹੀਂ ਆਇਆ ਕਿ ਮੇਰੀ ਜਿਹੜੀ ਮੂਵੀ ਉੱਥੇ ਸਟੈਂਡ ਕਰ ਪਾਏਗੀ? ਕਿਉਂਕਿ ਅੱਜ ਕੱਲ੍ਹ ਜਿਹੜੀਆਂ ਕਾਲਪਨਿਕ ਜਿਹੜੀਆਂ ਲੋਕੀ ਫੀਚਰਸ ਕਰ ਰਹੇ ਨੇ, ਤੁਸੀਂ ਬਿਲਕੁਲ ਨਵੇਕਲਾ ਤੇ ਵੱਖਰਾ ਰਾਹ ਅਪਣਾਇਆ। ਹਾਂਜੀ, ਮੈਂ ਇੰਟੈਂਸ਼ਨਲੀ ਹੀ ਇਦਾਂ ਦਾ ਕੰਮ ਕੀਤਾ ਕਿਉਂਕਿ ਮੈਂ, ਤੁਸੀਂ ਮੇਰੀਆਂ ਪਿਛਲੀਆਂ ਮੂਵੀਜ਼ ਦੇਖ ਲਓ, A to Z ਨੂਰਾਂ ਤੋਂ ਲੈ ਕੇ, ਪਹਿਲੀ ਮੇਰੀ ਫਿਲਮ ਸ਼ਾਰਟ ਫਿਲਮ ਨੂਰਾਂ ਸੀ, ਨੂਰਾਂ ਤੋਂ ਲੈ ਕੇ ਜਮਰੌਦ ਤੱਕ ਮੇਰੀ ਸਾਰੀ ਦੀ ਸਾਰੀਆਂ ਫਿਲਮਾਂ ਲਿਟਰੇਚਰ ਬੇਸਡ ਕਹਾਣੀਆਂ ਤੋਂ ਸੀ। ਪੰਜਾਬੀ ਲਿਟਰੇਚਰ ਤੋਂ ਮੈਂ ਕਹਾਣੀਆਂ ਲਈਆਂ ਕਿਉਂਕਿ ਮੇਰਾ ਮੰਨਣਾ ਕਿ ਪੰਜਾਬੀ ਦਾ ਸਾਹਿਤ ਬਹੁਤ ਅਮੀਰ ਹੈ, ਇੰਨਾ ਕੁ ਸੋਹਣਾ ਕੰਟੈਂਟ ਪਿਆ, ਪਰ ਸਾਡੇ ਮੇਕਰ ਜੀ ਯੂਜ਼ ਨਹੀਂ ਕਰਦੇ। ਚਲੋ ਆਪੋ ਆਪਣੀ ਸੋਚ ਆ, ਉਹ ਕਮਰਸ਼ੀਅਲ ਐਂਗਲ ਤੋਂ ਜ਼ਿਆਦਾ ਬਣਾਉਂਦੇ ਨੇ। ਪਰ ਮੈਨੂੰ ਪਤਾ ਸੀ ਕਿ ਮੈਂ ਪੁਰਾਣਾ ਰਿਕਾਰਡ ਵੀ ਦੇਖਿਆ ਕਿ ਜਿੰਨੀਆਂ ਵੀ ਪੰਜਾਬੀ ਲਿਟਰੇਚਰ ਦੇ ਉੱਤੇ ਬੇਸ ਫਿਲਮਾਂ ਬਣੀਆਂ, ਚੰਨ ਪਰਦੇਸੀ, ਲੌਂਗ ਦਾ ਲਿਸ਼ਕਾਰਾ, ਵਾਰਿਸ, ਏਕ ਚਾਦਰ ਮੈਲੀ ਸੀ, ਮਤਲਬ ਜਿੰਨੀਆਂ ਵੀ ਸਾਰੀਆਂ ਬਲੌਕਬਸਟਰ ਰਹੀਆਂ ਔਰ ਬਹੁਤ ਹੱਟ ਕੇ ਸੋਹਣੀਆਂ ਫਿਲਮਾਂ ਸੀ। ਤੇ ਮੈਂ ਫਿਰ ਲਿਟਰੇਚਰ ਦੇ ਉੱਤੇ ਹੀ ਕੰਮ ਕਰਨਾ ਪਸੰਦ ਕੀਤਾ, ਇਹਦੀ ਕਹਾਣੀਆਂ ਦੇ ਉੱਤੇ। ਤੋ ਮੈਨੂੰ ਫਿਰ ਜਮਰੌਦ ਮਿਲੀ, ਮੈਂ ਵਰਿਆਮ ਸਿੰਘ ਸੰਧੂ ਜੀ ਨਾਲ ਗੱਲ ਕੀਤੀ, ਰਿਕੁਐਸਟ ਕੀਤੀ ਕਿ ਮੈਨੂੰ ਇਹਦੇ ਰਾਈਟਸ ਦਿਓ, ਮੈਂ ਇਹਦੇ 'ਤੇ ਕਰਨਾ ਚਾਹੁੰਦਾ ਕੰਮ। ਤੋ ਚੱਲਦਾ ਗਿਆ ਸਿਲਸਿਲਾ ਔਰ ਅਖੀਰ 'ਚ ਜਮਰੌਦ ਦੇ ਨਾਂ ਦਾ ਪ੍ਰਸ਼ਾਦ ਮੇਰੀ ਝੋਲੀ 'ਚ ਆ ਗਿਆ ਜੀ। ਅੱਜ ਕੱਲ੍ਹ ਦਾ ਜ਼ਮਾਨਾ ਹੈ ਜੀ, ਜਿਹੜੇ ਲੋਕੀ ਹੈਗੇ ਨੇ ਉਹ ਜਿਹੜੇ ਸੀਰੀਅਸ ਮੁੱਦੇ ਹੈਗੇ ਨੇ ਉਹਨਾਂ ਨੂੰ ਘੱਟ ਵਿਚਾਰਦੇ ਨੇ ਜਾਂ ਘੱਟ ਦੇਖਣ ਜਾਂਦੇ ਨੇ। ਤੁਹਾਨੂੰ ਲੱਗਦਾ ਕਿ ਤੁਹਾਡੀ ਮੂਵੀ ਲਈ ਇੱਕ ਸਪੈਸ਼ਲ ਆਡੀਅנס ਹੋਏਗੀ ਜਿਹੜੀ ਮੂਵੀ ਜ਼ਰੂਰ ਦੇਖ ਕੇ ਆਏਗੀ? ਹਾਂਜੀ ਬਿਲਕੁਲ ਜੀ, ਕਿਉਂਕਿ ਪਿਛਲੀਆਂ ਜਿਹੜੀਆਂ ਮੈਂ ਸ਼ਾਰਟ ਮੂਵੀਜ਼ ਤਕਰੀਬਨ 6-7 ਕੀਤੀਆਂ, ਉਹਦਾ ਰੀਜ਼ਨ ਇਹ ਸੀ ਕਰਨ ਦਾ, ਇੱਕ ਤਾਂ ਮੈਂ ਲਰਨਿੰਗ ਕਰ ਰਿਹਾ ਸੀ ਫਿਲਮ ਮੇਕਿੰਗ ਦੀ ਉਹਨਾਂ ਦੇ ਥਰੂ, ਸ਼ਾਰਟ ਥਰੂ, ਕਿਉਂਕਿ ਅਸੀਂ ਸ਼ਾਰਟ ਮੂਵੀ 'ਚ ਅਸੀਂ ਰਿਸਕ ਲੈ ਸਕਦੇ ਹਾਂ, ਕਮਰਸ਼ੀਅਲ ਐਂਗਲ ਨਹੀਂ ਹੁੰਦੀ, ਐਕਸਪੈਰੀਮੈਂਟ ਕਰ ਸਕਦੇ ਹਾਂ। ਔਰ ਸੈਕੰਡਲੀ ਮੈਂ ਉਹ ਬਣਾਈਆਂ ਹੀ ਇਸੇ ਲਈ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਜਦੋਂ ਫੀਚਰ ਫਿਲਮ ਕਰਾਂਗਾ ਤਾਂ ਮੈਂ ਇਸ ਤਰ੍ਹਾਂ ਦੀ ਲੀਕ ਤੋਂ ਹਟ ਕੇ ਫਿਲਮ ਹੀ ਬਣਾਉਂਗਾ ਕਿ ਉਹਦੇ ਲਈ ਬਹੁਤ ਆਡੀਅנס ਸਪੈਸ਼ਲ ਹੁੰਦੀ ਹੈ। ਤਾਂ ਮੈਂ ਕਹਿ ਸਕਦੇ ਹੋ ਕਿ ਉਹ ਸ਼ਾਰਟ ਮੂਵੀ ਦੇ ਥਰੂ ਆਪਣੀ ਇੱਕ ਮਾਰਕੀਟ, ਆਪਣੀ ਆਡੀਅנס ਤਿਆਰ ਕੀਤੀ। ਔਰ ਹੁਣ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਜਿੰਨੀ ਮੇਰੀ ਕਮਾਈ ਹੈ ਆਡੀਅנס ਦੇ ਰੂਪ ਦੇ ਵਿੱਚ, ਉਹ ਹੁਣ ਸਾਰੀ ਮੇਰੀ ਫੀਚਰ ਫਿਲਮ ਵੀ ਜ਼ਰੂਰ ਦੇਖੇਗੀ। ਇਸੇ ਕਰਕੇ ਦਾ ਕੁਐਸਚਨ ਦਾ ਆਨਸਰ ਹੈ ਕਿ ਮੈਂ ਇਦਾਂ ਦੀਆਂ ਫਿਲਮਾਂ ਕਰਨ ਲੱਗਿਆ ਕੁਝ ਘਬਰਾਉਂਦਾ ਜਾਂ ਡਰਦਾ ਨਹੀਂ, ਮੈਂ ਉਸ ਤਰੀਕੇ ਦੀਆਂ ਕਿਉਂ ਨਹੀਂ ਕਰਦਾ ਜੋ ਚੱਲ ਰਹੀਆਂ ਫਿਲਮਾਂ। ਮੈਂ ਭੀੜ
ਹਿੱਸਾ ਅੱਜ ਤੱਕ ਕਦੀ ਨਹੀਂ ਬਣਿਆ। ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਕਿ ਭੀੜ ਤੋਂ ਹਟ ਕੇ ਕੰਮ ਕਰਨਾ ਚਾਹੀਦਾ ਹੈ। ਆਪਣੀ ਲੀਕ ਬਣਾਓ, ਉਹਦੇ ਉੱਤੇ ਸਾਰੇ ਤੁਰਨ। ਬਣੀ ਬਣਾਈ ਲੀਕ ਤੇ ਜਾਂ ਰਾਹ ਤੇ ਮੈਨੂੰ ਥੋੜਾ ਜਿਹਾ ਔਖਾ ਲੱਗਦਾ ਚੱਲਣਾ। ਮੈਂ ਨਵੀਂ ਰਾਹ ਕੱਢਣ 'ਚ ਜ਼ਿਆਦਾ ਬਿਲੀਵ ਕਰਦਾ। ਜੀ ਨਵਤੇਜ ਜੀ, ਸਟਾਰ ਕਾਸਟ ਕਿੰਨੇ ਲਏ ਨੇ ਤੁਸੀਂ ਤੇ ਕਿੰਨੇ ਕਿਹੜੇ ਸਟਾਰ ਕਾਸਟ ਹੈ ਤੁਹਾਡੀ ਮੂਵੀ ਦੇ ਵਿੱਚ? ਇਹ ਕਹਾਣੀ ਜਿਹੜੀ ਹੈ, ਮੇਰੀ ਫਿਲਮ ਹੈ ਜਮਰੌਦ, ਇੱਕ ਕਲਾਕਾਰਾਂ ਦੀ ਕਹਾਣੀ ਹੈ ਹਨਾ। ਇਹਦੇ ਵਿੱਚ ਅਸੀਂ ਪੂਰੇ ਪਰਫੈਕਟ ਐਕਟਰਸ ਹੀ ਚਾਹੁੰਦੇ ਸੀ, ਜਿਹਦੇ ਕਰਕੇ ਮੈਂ ਸਾਡੇ ਪ੍ਰੋਡਿਊਸਰਸ ਵੱਲੋਂ ਫ੍ਰੀ ਹੈਂਡ ਸੀ ਕਿ ਜੇ ਮੈਂ ਚਾਹੁੰਦਾ ਤੇ ਕਮਰਸ਼ੀਅਲ ਸਿਨੇਮੇ ਵਾਲੇ ਐਕਟਰਸ ਵੀ ਲੈ ਸਕਦਾ ਸੀ। ਪਰ ਮੈਂ ਜਿੰਨੀ ਟੀਮ ਹੈ ਸਾਰੀ ਥੀਏਟਰ ਬੈਕਗਰਾਊਂਡ ਵਾਲੀ ਹੈ। ਸਰਦਾਰ ਸੋਹੀ ਜੀ, ਆਸ਼ੀਸ਼ ਦੁੱਗਲ ਜੀ, ਕੁਲਜਿੰਦਰ ਸਿੱਧੂ, ਔਰ ਇਸ ਵੇਲੇ ਸਕਰੀਨ ਦੇ ਉੱਤੇ ਜਿਹਨੂੰ ਤੁਸੀਂ ਦੇਖ ਰਹੇ ਹੋ ਜੋਤ ਗਰੇਵਾਲ NSD ਪਾਸ ਆਊਟ ਨੇ, ਔਰ ਹਰਵਿੰਦਰ ਬਬਲੀ ਮੈਮ ਜੋ ਕਿ ਆਲਰੇਡੀ ਇੱਕ ਨੈਸ਼ਨਲ ਅਵਾਰਡ ਵਿਨਿੰਗ ਫਿਲਮ 'ਚ ਕੰਮ ਕਰ ਚੁੱਕੇ, ਨੈਸ਼ਨਲ ਪਾਸ ਆਊਟ। ਗੁਰਿੰਦਰ ਮਖਨਾ, ਜਤਿੰਦਰ ਕੌਰ ਜੀ ਹਨਾ, ਇਹਨਾਂ ਨੇ ਵੱਡੇ ਨਾਮ ਹੈ ਔਰ ਸਾਰੇ ਦੇ ਸਾਰੇ ਥੀਏਟਰ ਬੈਕਗਰਾਊਂਡ ਵਾਲੇ ਆ। ਔਰ ਮੈਨੂੰ ਬਹੁਤ ਹੀ ਖੁਸ਼ੀ ਹੋਈ ਕਿ ਇੰਨੇ ਸੀਨੀਅਰ ਐਕਟਰਸ ਔਰ ਜਿਹਨੂੰ ਆਪਾਂ ਕੰਪਲੀਟ ਐਕਟਰਸ ਕਹਿ ਸਕਦੇ ਹਾਂ, ਉਹਨਾਂ ਨਾਲ ਕੰਮ ਕੀਤਾ ਔਰ ਮੈਂ ਵੀ ਇਹਨਾਂ ਤੋਂ ਬਹੁਤ ਕੁਝ ਸਿੱਖਿਆ। ਜੀ ਜੋਤ ਗਰੇਵਾਲ ਜੀ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਇਹ ਤੁਹਾਡੀ ਪਹਿਲੀ ਫੀਚਰ ਫਿਲਮ ਹੈ ਜੀ? ਹਾਂਜੀ, ਇਹ ਮੇਰੀ ਪਹਿਲੀ ਫੀਚਰ ਫਿਲਮ ਹੈ ਜੀ। ਇਸ ਤੋਂ ਪਹਿਲਾਂ ਥੀਏਟਰ ਦੇ ਵਿੱਚ ਕੰਮ ਕੀਤਾ ਤੁਸੀਂ? ਹਾਂਜੀ, ਥੀਏਟਰ ਦੇ ਵਿੱਚ ਮੈਂ ਬਚਪਨ ਤੋਂ ਹੀ ਕੰਮ ਕਰਦੀ ਆ ਰਹੀ ਹਾਂ ਤੇ ਹੁਣ ਤੱਕ ਮੇਰਾ ਥੀਏਟਰ ਦਾ ਹੀ ਸਿਲਸਿਲਾ ਚੱਲਦਾ ਰਿਹਾ ਸੀਗਾ। ਵਿੱਚ ਜਿੱਦਾਂ ਸਟੂਡੈਂਟ ਫਿਲਮਸ ਜਿਹੜੀਆਂ ਹੁੰਦੀਆਂ ਨੇ ਇੱਕ ਦੋ ਕੀਤੀਆਂ, ਬਟ ਫੀਚਰ ਫਿਲਮ ਜਿਹੜੀ ਮੇਰੀ ਪਹਿਲੀ ਆ ਉਹ ਸਿਰਫ ਇੱਕ ਲਰਨਿੰਗ ਪ੍ਰੋਸੈਸ ਹੁੰਦਾ ਸਟੂਡੈਂਟਸ ਲਈ ਤੇ ਸਾਡੇ ਲਈ ਵੀ, ਬਟ ਇਹ ਮੇਰੀ ਫਰਸਟ ਫੀਚਰ ਫਿਲਮ। ਜੋਤ ਗਰੇਵਾਲ, ਤੁਸੀਂ ਪੰਜਾਬ ਤੋਂ ਕਿੱਥੋਂ ਦੇ ਬੈਕਗ੍ਰਾਉਂਡ ਤੋਂ? ਮੈਂ ਲੁਧਿਆਣੇ ਤੋਂ ਬਿਲੋਂਗ ਕਰਦੀ ਹਾਂ ਤੇ ਮੇਰਾ ਜਿਹੜਾ ਬਚਪਨ ਆ ਲੁਧਿਆਣੇ ਜ਼ਿਲ੍ਹੇ 'ਚ ਬੀਤਿਆ ਤੇ ਬਸ ਮੈਂ ਲੁਧਿਆਣਾ ਸ਼ਹਿਰ ਤੋਂ ਮਤਲਬ ਫਿਰ ਆਪਣੀ ਗ੍ਰੈਜੂਏਸ਼ਨ ਕੀਤੀ, ਫਿਰ ਉਸ ਤੋਂ ਬਾਅਦ ਮੈਂ ਪਟਿਆਲੇ ਪੜ੍ਹੀ, ਉਸ ਤੋਂ ਬਾਅਦ ਫਿਰ ਮੈਂ ਦਿੱਲੀ ਚਲੀ ਗਈ ਪੜ੍ਹਨ ਲਈ, ਦੈਨ ਫਿਲਮ। ਸੋ ਸ਼ੁਰੂ ਤੋਂ ਹੀ ਤੁਸੀਂ ਥੀਏਟਰ ਬੈਕਗ੍ਰਾਉਂਡ ਦੇ ਨਾਲ ਜੁੜੇ ਹੋਏ ਹੋ ਤੇ ਕਲਾਕਾਰੀ ਤੁਹਾਡੇ ਵਿੱਚ ਬਿਲਕੁਲ ਭਰੀ ਹੋਈ ਹੈ। ਇਸ ਮੂਵੀ ਨੂੰ ਚੂਜ਼ ਕਰਨ ਦਾ, ਜਮਰੌਦ, ਜਦੋਂ ਤੁਸੀਂ ਨਾਮ ਸੁਣਿਆ ਸੀ ਤਾਂ ਤੁਹਾਡੇ ਦਿਮਾਗ ਦਿਲ ਦੇ ਵਿੱਚ ਕਿਹੋ ਜਿਹੀ ਝਲਕ ਬਣੀ ਸੀ ਜਾਂ ਕਿਹੋ ਜਿਹੀ ਛਵੀ ਬਣੀ ਸੀ ਫਿਲਮ ਨੂੰ ਲੈ ਕੇ? ਕਿਉਂਕਿ ਬਹੁਤ ਹੀ ਭਾਰਾ ਨਾਮ ਹੈ ਜਮਰੌਦ। ਜਦੋਂ ਅਸੀਂ ਬੋਲਦੇ ਹਾਂ ਤਾਂ ਇੱਕ ਸੁਣਨ ਨੂੰ ਇੱਦਾਂ ਲੱਗਦਾ ਹੈ ਕਿ ਬੜਾ ਵੱਡਾ ਕਿੱਸਾ ਹੋਏਗਾ ਇਸ ਪਿੱਛੇ। ਹਾਂਜੀ, ਜਦੋਂ ਫਸਟ ਟਾਈਮ ਮੈਂ ਜਮਰੌਦ ਸੁਣਿਆ ਸੀ ਤਾਂ ਉਹੀ ਗੱਲ ਹੈ ਕਿ ਜਮਰੌਦ ਕੋਈ ਛੋਟਾ ਜਿਹਾ ਨਾਮ ਤਾਂ ਨਹੀਂ ਹੈਗਾ। ਜਮਰੌਦ ਦਾ ਕਿਲ੍ਹਾ ਹੈ ਨਾ, ਇੱਕ ਬਹੁਤ ਜਿਹਦੇ ਵਿੱਚ ਸਾਡੀ ਹਿਸਟਰੀ ਆ ਜਿਹਦੇ ਬਾਰੇ। ਤੇ ਜਦੋਂ ਨਵਤੇਜ ਸਰ ਨੇ ਮੈਨੂੰ ਪਹਿਲੀ ਵਾਰ ਕਾਲ ਕੀਤੀ ਤੇ ਮੈਨੂੰ ਕਿਹਾ ਕਿ ਮੈਂ ਇੱਕ ਫਿਲਮ ਬਣਾ ਰਿਹਾ, ਨਾਮ ਨਹੀਂ ਸੀ ਦੱਸਿਆ ਕਿ ਮੈਂ ਫਿਲਮ ਬਣਾ ਰਿਹਾ, ਮੈਂ ਤੈਨੂੰ ਕਾਸਟ ਕਰਨਾ ਚਾਹੁੰਦਾ ਕਿ ਇਸ ਤਰੀਕੇ ਦਾ ਤੇਰਾ ਰੋਲ ਹੋਏਗਾ ਕਿ ਤੂੰ ਕਰਨਾ ਚਾਹੇਂਗੀ। ਤੇ ਮੈਨੂੰ ਲੱਗਿਆ ਕਿ ਜੋ ਇਹ ਮੈਨੂੰ ਦੱਸ ਰਹੇ ਨੇ, ਮੈਨੂੰ ਉਸ ਟਾਈਮ ਨਹੀਂ ਸੀ ਪਤਾ ਕਿ ਅਸੀਂ ਜਮਰੌਦ ਕਰ ਰਹੇ ਹਾਂ। ਇਹਨਾਂ ਨੂੰ ਪਤਾ ਸੀ ਕਿ ਮੈਂ ਜਮਰੌਦ ਕਰ ਰਿਹਾ। ਤੇ ਜਦੋਂ ਇੱਕ ਐਕਟਰ ਮਤਲਬ ਮੈਂ ਜਦੋਂ ਸਟੋਰੀ ਸੁਣੀ ਤਾਂ ਮੈਨੂੰ ਇੱਕ ਸੈਕਿੰਡ ਨਹੀਂ ਲੱਗਿਆ ਉਹਦੇ ਲਈ ਵੀ ਮੈਂ ਕਹਦਾ ਕਿ ਨਾ। ਮੇਰੇ ਮੂੰਹ ਚੋਂ ਸਿਰਫ ਹਾਂ ਹੀ ਨਿਕਲਿਆ ਤੇ ਮੈਂ ਕਿਹਾ ਵੀ ਡਨ। ਮੈਨੂੰ ਲੱਗਦਾ ਮੈਂ ਹੋਰ ਕੁਝ ਪੁੱਛਿਆ ਹੀ ਨਹੀਂ ਇਹਨਾਂ ਤੋਂ ਕਿ ਉਹਦੇ ਬਾਰੇ। ਦੈਨ ਫਿਰ ਜਦੋਂ ਜਮਰੌਦ ਕਹਾਣੀ ਜਦੋਂ ਪਤਾ ਲੱਗਿਆ ਕਿ ਇਹ ਸੱਚੀ ਵਰਿਆਮ ਸੰਧੂ ਜੀ ਦੀ ਕਹਾਣੀ ਤੇ ਬੇਸਡ ਇਹ ਫਿਲਮ ਬਣਾ ਰਹੇ ਨੇ, ਕਿਉਂਕਿ ਹੋ ਸਕਦਾ ਕਿ ਕਹਾਣੀ ਅਲੱਗ ਹੋਵੇ ਜਾਂ ਫਿਲਮ ਦਾ ਨਾਮ ਅਲੱਗ ਹੋਵੇ, ਦੋਨਾਂ ਦਾ ਕੋਈ ਕਨੈਕਸ਼ਨ ਨਾ ਹੋਵੇ, ਪਰ ਜਦੋਂ ਉਹ ਕਹਾਣੀ ਤੇ ਇਸ ਫਿਲਮ ਇਹ ਅਡੈਪਟਡ ਹੈ ਉਸ ਕਹਾਣੀ ਦੇ ਉੱਤੇ, ਤਾਂ ਫਿਰ ਨਾ ਕਹਿਣ ਦਾ ਤਾਂ ਕੋਈ ਤੁਹਾਨੂੰ ਲੱਗਦਾ ਕਿ ਕੋਈ ਉਹੀ ਨਹੀਂ ਸੀਗਾ ਕਿ ਮੈਂ ਨਾ ਕਹਿ ਸਕਦੀ। ਕਿਉਂਕਿ ਜੀ ਸ਼ੂਟਿੰਗ ਦੌਰਾਨ ਕੋਈ ਮੁਸ਼ਕਲਾਂ ਆਈਆਂ ਹੋਣ ਜਾਂ ਕਿਉਂਕਿ COVID-19 ਦੀ ਸਿਚੁਏਸ਼ਨ ਬਣੀ ਰਹੀ ਆ, ਸੋ ਜਿਹੜਾ ਮੂਵੀ ਲਈ ਆ ਉਹ ਰੋਕ ਵੀ ਲੱਗੀ ਹੋਏਗੀ ਕੁਝ ਸਮੇਂ ਦੇ ਲਈ, ਸੋ ਫਿਰ ਤੋਂ ਤੁਸੀਂ ਉਹ ਮੂਵੀ ਨੂੰ ਬਾਹਰ ਲੈ ਕੇ ਆਏ ਹੋ, ਹੁਣ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਹੇ ਹੋ ਕਿਉਂਕਿ ਕੁਝ ਸਿਚੁਏਸ਼ਨ ਜਿਹੜੀ ਹੈਗੀ ਆ ਢਿੱਲੀ ਹੋਈ ਹੈ ਪੂਰੇ ਸੰਸਾਰ ਦੇ ਵਿੱਚ। ਕਿਹੋ ਜਿਹਾ ਸੰਦੇਸ਼, ਕਿਹੋ ਜਿਹੀ ਪ੍ਰੇਰਨਾ ਦੇਣੀ ਚਾਹੋਗੇ ਅੱਜ ਦੀ ਪੀੜ੍ਹੀ ਨੂੰ? ਮੁਸ਼ਕਿਲਾਂ ਮੈਨੂੰ ਸ਼ੂਟਿੰਗ ਦੇ ਦੌਰਾਨ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਸੈੱਟ ਤੇ ਕੋਈ ਮੁਸ਼ਕਿਲ ਆਈ, ਕਿਉਂਕਿ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਸਾਰੀ ਪੰਜਾਬ ਦੀ ਸਟਾਰ ਕਾਸਟ ਸੀਗੀ ਤੇ ਮੈਂ ਉਹਦੇ ਵਿੱਚ ਇੱਕ ਮੇਰੀ ਨਿਊ ਐਂਟਰੀ ਸੀ। ਬਿਕਾਜ਼ ਮੈਂ ਜੋ ਵੀ ਪਹਿਲਾਂ ਮਤਲਬ ਪੰਜਾਬ ਦੇ ਵਿੱਚ ਮੇਰੀ ਪਹਿਲੀ ਫਿਲਮ ਹੈ ਨਾ, ਪੰਜਾਬ ਦੇ ਵੱਡੇ ਕਲਾਕਾਰਾਂ ਦੇ ਨਾਲ ਤੁਸੀਂ ਜਦੋਂ ਕੰਮ ਕਰਦੇ ਹੋ ਤਾਂ ਤੁਹਾਨੂੰ ਏਦਾਂ ਲੱਗਦਾ ਕਿ ਤੁਸੀਂ ਨਰਵਸ ਹੁੰਦੇ ਹੋ, ਤੁਸੀਂ ਕਿੱਦਾਂ ਜਾਓਗੇ ਉਹਨਾਂ ਦੇ ਵਿੱਚ, ਕਿੱਦਾਂ ਕੰਮ ਕਰੋਗੇ। ਇੱਕ ਮਤਲਬ ਇੱਕ ਪੜ੍ਹਨਾ ਤੇ ਇੱਕ ਲਾਈਫ ਦਾ ਇੱਕ ਐਕਸਪੀਰੀਅੰਸ ਲੈ ਕੇ, ਫਿਲਮਸ ਦਾ ਐਕਸਪੀਰੀਅੰਸ ਲੈ ਕੇ, ਕਦੋਂ ਤੋਂ ਲੈ ਕੇ ਉਹ ਕੰਮ ਕਰਦੇ ਆ ਰਹੇ ਨੇ ਤੇ ਉਹਨਾਂ ਦੇ ਕੋਲ ਤਾਂ ਦੁਨੀਆ ਭਰ ਦਾ, ਜਿਵੇਂ ਕਹਿ ਸਕਦੇ ਆ, ਇੱਕ ਉਹ ਭੰਡਾਰ ਹੈ ਕਿ ਉਹ ਕਿੱਦਾਂ ਕੰਮ ਕਰਦੇ ਨੇ। ਤੇ ਮੈਨੂੰ ਕਿਸੇ ਨੇ ਜਿੰਨੇ ਵੀ ਵੱਡੇ ਐਕਟਰ ਸੀ, ਮੈਨੂੰ ਲੱਗਦਾ ਨਹੀਂ ਕਿਸੇ ਨੇ ਮੈਨੂੰ ਇਹ ਫੀਲ ਹੋਣ ਦਿੱਤਾ ਕਿ ਤੂੰ ਇਸ ਸੈੱਟ ਤੇ ਨਵੀਂ ਆ। ਤੇ ਮੈਨੂੰ ਉਦਾਂ ਹੀ ਫੀਲ ਕਰਾਇਆ ਜਿੱਦਾਂ ਉਹ ਕਰਦੇ ਸੀ ਤੇ ਮੈਨੂੰ ਸ਼ੂਟਿੰਗ ਕਦੋਂ ਹੋਈ ਮੈਨੂੰ ਇਹ ਪਤਾ ਹੀ ਨਹੀਂ ਲੱਗਿਆ।
ਤੇ ਦੂਸਰੀ ਗੱਲ, ਜਦੋਂ ਅਸੀਂ ਕੋਵਿਡ ਦੀ ਗੱਲ ਕਰਦੇ ਹਾਂ ਤੇ ਕੋਵਿਡ ਤੋਂ ਬਾਅਦ ਦੀ ਗੱਲ ਕਰਦੇ ਹਾਂ, ਮੈਨੂੰ ਲੱਗਦਾ ਕਿ ਜਦੋਂ ਹੁਣ ਰਿਸਟ੍ਰਿਕਸ਼ਨਸ ਤੋਂ ਬਾਅਦ ਸਿਨੇਮਾ ਓਪਨ ਹੋਇਆ, ਤਾਂ ਮੈਨੂੰ ਲੱਗਦਾ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਜਦੋਂ ਅਸੀਂ ਫਿਲਮਸ ਦੀ ਗੱਲ ਕਰਦੇ ਹਾਂ ਕਿ ਇੱਕ ਸਬਜੈਕਟ ਹੁੰਦਾ, ਇੱਕ ਫਿਲਮ ਮੇਰੇ ਖਿਆਲ ਉਹੀ ਕੰਮ ਕਰਦੀ ਆ, ਲੰਬੇ ਸਮੇਂ ਤੱਕ ਉਹੀ ਫਿਲਮ ਚੱਲਦੀ ਆ ਜਿਹੜੀ ਉਸ ਜਦੋਂ ਲਿਖੀ ਗਈ, ਜਦੋਂ ਬਣਾਈ ਗਈ, ਤੇ ਉਸ ਤੋਂ 10 ਸਾਲ ਬਾਅਦ, 20 ਸਾਲ ਬਾਅਦ, 50 ਸਾਲ ਬਾਅਦ ਉਹ ਤੁਹਾਨੂੰ ਏਦਾਂ ਲੱਗੇ ਕਿ ਅੱਜ ਦੇ ਦੌਰ ਦੀ ਫਿਲਮ ਆ। ਇਹ ਨਾ ਲੱਗੇ ਕਿ ਸਿਰਫ ਉਸ ਟਾਈਮ ਦੀ ਤੇ ਉਹਨੇ ਕੀ ਹੀ ਟਾਈਮ ਸਪੈਨ ਦੀ ਗੱਲ ਕਰ ਰਹੀ ਆ। ਹਰ ਬੰਦੇ ਨੂੰ ਲੱਗੇ ਕਿ ਮੇਰੀ ਗੱਲ ਕਰ ਰਹੀ ਆ ਅੱਜ ਦੇ ਸਮੇਂ ਦੇ ਵਿੱਚ ਮੇਰੀ, ਕਿਉਂਕਿ ਲਿਟਰੇਚਰ ਵੀ ਉਹੀ ਫੇਮਸ ਹੁੰਦਾ ਜਿਹਦੇ ਨਾਲ ਤੁਸੀਂ ਕਨੈਕਟ ਕਰ ਪਾ ਰਹੇ ਹੋ। ਤੇ ਮੈਨੂੰ ਲੱਗਦਾ ਕਿ ਜਦੋਂ ਅੱਜ ਦੇ ਟਾਈਮ ਦੇ ਵਿੱਚ ਹੁਣ ਲੋਕ ਇਹਨੂੰ ਦੇਖਣਗੇ ਮਤਲਬ ਕਿ ਫਿਲਮ ਨੂੰ, ਤਾਂ ਮੈਨੂੰ ਲੱਗੇਗਾ ਕਿ ਉਹ ਆਪਣੇ ਆਪ ਨੂੰ ਇਹਦੇ ਨਾਲ ਜੁੜਿਆ ਮਹਿਸੂਸ ਕਰਨਗੇ। ਇਹ ਨਹੀਂ ਮਹਿਸੂਸ ਕਰਨਗੇ ਕਿ ਮੈਂ ਇਹਦੇ ਨਾਲ ਬਿਲੋਂਗ ਨਹੀਂ ਕਰਦਾ ਜੀ। ਹਾਂਜੀ, ਮੈਨੂੰ ਮਤਲਬ ਇਹੀ ਹੈ ਕਿ ਜਾਓ, ਦੇਖੋ, ਤੁਹਾਨੂੰ ਇੱਕ ਨਵੀਂ ਚੀਜ਼ ਦੇਖਣ ਨੂੰ ਮਿਲੇਗੀ ਤੇ ਤੁਹਾਨੂੰ ਲੱਗੇਗਾ ਕਿ ਪੰਜਾਬ 'ਚ ਬਹੁਤ ਸੋਹਣਾ ਸੈਂਸੀਬਲ ਸਿਨੇਮਾ ਬਣ ਰਿਹਾ ਹੈ। ਜੀ, ਬਹੁਤ ਹੀ ਵਧੀਆ। ਨਵਤੇਜ ਜੀ, ਤੁਹਾਡੇ ਵੱਲ ਆਉਂਦੇ ਆ, ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਜੀ ਮੂਵੀ, ਕਿੱਥੇ ਕਿੱਥੇ ਲੱਗ ਰਹੀ ਹੈ ਜੀ? ਇਹਦੇ 'ਚ ਮੈਂ ਇਹ ਦੱਸਣਾ ਚਾਹੂੰਗਾ ਕਿ ਅਸੀਂ ਇਹ ਮੂਵੀ ਥੀਏਟਰ ਦੇ ਵਿੱਚ ਨਹੀਂ ਲਗਾ ਰਹੇ, ਇਹ ਡਾਇਰੈਕਟ ਟੂ ਡਿਜੀਟਲ ਰਿਲੀਜ਼ ਹੋ ਰਹੀ ਹੈ, ਕਿਉਂਕਿ ਕੋਵਿਡ ਕਰਕੇ ਸਾਡੀ ਮੂਵੀ ਤਾਂ ਕੋਵਿਡ ਤੋਂ ਪਹਿਲੇ ਹੀ ਕੰਪਲੀਟ ਹੋ ਕੇ ਰੈਡੀ ਸੀਗੀ ਰਿਲੀਜ਼ ਵਾਸਤੇ। ਜੀ। ਕੋਵਿਡ ਸਟਾਰਟ ਹੋ ਗਿਆ ਤਾਂ ਸਾਰਾ ਕੁਝ ਰੁਕ ਗਿਆ, ਸਾਰੀ ਦੁਨੀਆ 'ਚ ਹੀ ਖੜੀ ਹੋ ਗਈ ਦੁਨੀਆ। ਕੋਵਿਡ ਤੋਂ ਬਾਅਦ ਹੁਣ ਜਦੋਂ ਥੀਏਟਰਸ ਖੁੱਲ ਰਹੇ ਆ, ਸਭ ਕੁਝ ਹੈਗਾ, ਬਟ 2 ਸਾਲ ਜਿਹੜਾ ਗੈਪ ਹੈਗਾ ਨਾ ਵਿੱਚ, ਉਹਦੇ ਨਾਲ ਅਸੀਂ ਵੀ ਇਹ ਨੋਟ ਕੀਤਾ ਕਿ ਪਬਲਿਕ ਦੀ ਥੀਏਟਰ 'ਚ ਜਾ ਕੇ ਮੂਵੀ ਦੇਖਣ ਦੀ ਆਦਤ ਕਾਫੀ ਜ਼ਿਆਦਾ ਘਟ ਗਈ ਹੈ। ਉਹ ਹੁਣ ਥੋੜਾ ਝਿਜਕ ਵੀ ਰਹੇ ਨੇ ਥੀਏਟਰ 'ਚ ਜਾਣ ਤੋਂ। ਇਹੀ ਸੀਗਾ ਕਿ ਇਹਨੂੰ ਅਸੀਂ ਡਾਇਰੈਕਟ ਟੂ ਡਿਜੀਟਲ ਕਰੀਏ, ਕਿਉਂਕਿ 2 ਸਾਲ ਦੇ ਵਿੱਚ ਹਰ ਇੱਕ ਚੀਜ਼ ਡਿਜੀਟਲ ਹੋ ਗਈ ਹੈ। ਤੇ ਹੁਣ ਜਿਸ ਤਰ੍ਹਾਂ ਨਵਾਂ ਇੱਕ ਪਲੇਟਫਾਰਮ ਲਾਂਚ ਹੋਇਆ ਬਹੁਤ ਵੱਡਾ, ਚੌਪਾਲ OTT ਪਲੇਟਫਾਰਮ ਹੈ, ਇੱਕ ਐਪ ਹੈ, ਜਸਟ ਲਾਈਕ ਜਿਸ ਤਰ੍ਹਾਂ ਵੱਡੇ ਬਾਕੀ ਨੈਟਫਲਿਕਸ ਐਂਡ ਆਲ ਦੇ, ਉੱਦਾਂ ਹੀ ਚੌਪਾਲ ਹੈ, ਬਹੁਤ ਵੱਡੇ ਲੈਵਲ ਤੇ ਲਾਂਚ ਹੋਇਆ। ਪਰ ਇਹਦੀ ਖਾਸ ਹੈ ਕਿ ਰੀਜਨਲ ਫਿਲਮਾਂ ਹੀ ਰਿਲੀਜ਼ ਕਰਦੇ ਆ। ਸਾਡੀ ਜਮਰੌਦ ਮੂਵੀ ਦਾ ਸਾਰਾ ਐਕਸਕਲੂਸਿਵ ਰਾਈਟਸ ਲੈ ਕੇ ਸਾਡੇ ਲਈ ਇੱਕ ਬਲੈਸ ਬਣ ਕੇ ਆਇਆ, ਜਾਂ ਜਿਹੜੇ ਨਵੇਂ ਮੇਕਰਸ ਨੇ ਜਾਂ ਨਵੇਂ ਐਕਟਰਸ ਨੇ ਉਹਨਾਂ ਲਈ ਵੀ ਇਹ ਬਲੈਸ ਹੈ ਜਿਹਨਾਂ ਨੂੰ ਥੀਏਟਰ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ ਰਿਲੀਜ਼ਿੰਗ ਦੀ ਜਾਂ ਕੁਝ ਵੀ, ਕਿ ਉਹ ਹੁਣ ਉਹਦੇ ਉੱਤੇ ਚੌਪਾਲ ਦੇ ਉੱਤੇ ਆਪਣੀ ਕੰਟੈਂਟ ਰਿਲੀਜ਼ ਕਰ ਸਕਦੇ ਆ। ਸੋ ਸਾਡੀ ਫਿਲਮ ਵੀ ਚੌਪਾਲ ਦੇ ਉੱਤੇ ਆ ਰਹੀ ਹੈ 10 ਦਸੰਬਰ ਨੂੰ ਇੰਡੀਆ ਦੇ ਟਾਈਮ ਦੇ ਅਕੋਰਡਿੰਗਲੀ ਸ਼ਾਮੀ 6 ਵਜੇ, ਔਰ 11 ਦਸੰਬਰ ਨੂੰ ਪਿਟਾਰਾ ਟੀਵੀ ਦੇ ਉੱਤੇ ਇੰਡੀਆ ਦੇ ਟਾਈਮ ਦੇ ਅਕੋਰਡਿੰਗਲੀ ਰਾਤੀ 8 ਵਜੇ ਦਾ ਵਰਲਡ ਟੀਵੀ ਪ੍ਰੀਮੀਅਰ ਹੋ ਰਿਹਾ। ਸੋ ਸਾਡੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਚੌਪਾਲ ਐਪ ਡਾਊਨਲੋਡ ਕਰ ਸਕਦੇ ਹੋ ਐਪਲ ਸਟੋਰ ਤੋਂ ਵੀ ਔਰ ਪਲੇ ਸਟੋਰ ਤੋਂ ਵੀ, ਔਰ ਉਹਨੂੰ ਸਬਸਕ੍ਰਾਈਬ ਕਰਕੇ ਜਮਰੌਦ ਦਾ ਆਨੰਦ ਮਾਣ ਸਕਦੇ ਹੋ। ਔਰ ਬਹੁਤ ਪ੍ਰਾਊਡ ਫੀਲ ਹੋਏਗਾ ਕਿ ਅਸੀਂ ਜਮਰੌਦ ਪੰਜਾਬੀ ਸਿਨੇਮੇ 'ਚ ਜਮਰੌਦ ਵਰਗੀ ਫਿਲਮ। ਜੀ, ਨਵਤੇਜ ਸੰਧੂ ਜੀ ਤੇ ਜੋਤ ਗਰੇਵਾਲ ਜੀ, ਤੁਹਾਨੂੰ ਸਾਡੀ ਸਾਰੀ ਇੰਡੋਜ਼ ਟੀਵੀ ਟੀਮ ਵੱਲੋਂ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜੀ। ਉਮੀਦ ਕਰਦੇ ਹਾਂ ਕਿ ਤੁਹਾਡੀ ਜਿਹੜੀ ਮੂਵੀ ਹੈ ਜੀ ਸਕਸੈਸਫੁਲ ਹੋਵੇਗੀ ਤੇ ਲੋਕੀ ਜ਼ਰੂਰ ਦੇਖਣਗੇ ਇਸ ਮੂਵੀ ਨੂੰ। ਧੰਨਵਾਦ ਜੀ ਤੁਹਾਡਾ ਟਾਈਮ ਦੇਣ ਲਈ। ਥੈਂਕ ਯੂ ਅਰਜਨ ਜੀ, ਬਹੁਤ-ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਧੰਨਵਾਦ।